ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ। ਦੁਬਾਰਾ ਅਸੀਂ ਗੱਲਬਾਤ ਕਰਦੇ ਹਾਂ ਸ਼ਹੀਦ ਪਰਿਵਾਰ ਆਰਗੇਨਾਈਜੇਸ਼ਨ ਤੋਂ ਸਰਦਾਰ ਬਲਵਿੰਦਰਪਾਲ ਸਿੰਘ ਖਾਲਸਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਅੱਜ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਫਰੀਮਾਂਟ ਵਿਖੇ 17 ਅਗਸਤ ਨੂੰ ਜਿਹੜਾ ਭਾਰਤੀ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਕੀ ਤੁਸੀਂ ਉਸ ਦੇ ਵਿਰੋਧ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਪ੍ਰੋਟੈਸਟ ਕਰੋਗੇ? ਹਾਂਜੀ, ਅਸੀਂ 17 ਤਰੀਕ ਨੂੰ ਐਤਵਾਰ ਨੂੰ ਜਿਹੜੀ ਉਹਨਾਂ ਦੀ ਆਜ਼ਾਦੀ ਪਰੇਡ, ਸੋ ਕਾਲਡ ਆਜ਼ਾਦੀ ਪਰੇਡ ਨਿਕਲਦੀ ਹੈ, ਉਹਦੇ ਵਿਰੁੱਧ ਇਸ ਵਾਰ ਵੀ ਅਸੀਂ ਮੁਜ਼ਾਹਰਾ ਕਰਾਂਗੇ। ਜੀ ਜੀ ਤੇ ਵੀਰ ਜੀ, ਕੈਨ ਯੂ ਟੈਲ ਅਸ ਮੋਰ ਅਬਾਊਟ ਦਿਸ ਪ੍ਰੋਟੈਸਟ ਕਿ ਤੁਸੀਂ ਕਿੱਥੇ ਰੱਖਿਆ ਪ੍ਰੋਟੈਸਟ ਐਂਡ ਵਾਟ ਟਾਈਮ ਇਜ਼ ਇਟ, ਤਾਂ ਕਿ ਜਿਹੜੇ ਦਰਸ਼ਕ ਨੇ ਉਹ ਵੀ ਉੱਥੇ ਪਹੁੰਚ ਸਕਣ? ਇਹ ਮੁਜ਼ਾਹਰਾ ਫਰੀਮੰਟ ਸ਼ਹਿਰ ਦੇ ਵਿੱਚ ਡਾਊਨਟਾਊਨ ਦੇ ਵਿੱਚ ਹੇਸਟਿੰਗਸ ਸਟਰੀਟ ਤੇ ਕੈਪੀਟਲ ਐਵਨਿਊ ਦੇ ਉੱਤੇ 11 ਵਜੇ ਕਾਰਨਰ ਦੇ ਉੱਤੇ ਸ਼ੁਰੂ ਹੋਏਗਾ ਜੀ। ਤੇ ਉੱਥੇ ਚਾਹ ਪਾਣੀ ਦਾ ਵੀ ਇੰਤਜ਼ਾਮ ਹੋਏਗਾ ਤੇ ਸਾਰੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਣਗੀਆਂ। ਸੰਗਤਾਂ ਹੇਸਟਿੰਗਸ ਸਟਰੀਟ ਤੇ ਕੈਪੀਟਲ ਐਵਨਿਊ ਦੇ ਉੱਤੇ ਕਾਰਨਰ ਦੇ ਉੱਤੇ ਪਹੁੰਚ ਸਕਦੀਆਂ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਆਪਾਂ ਇਸ ਆਜ਼ਾਦੀ ਦਿਵਸ ਨੂੰ ਜਿਹੜਾ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਜਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ, ਆਪਾਂ ਕਾਲੇ ਦਿਵਸ, ਸਾਰੀ ਪੰਥਕ ਜਥੇਬੰਦੀਆਂ ਕਾਲੇ ਦਿਵਸ ਵਜੋਂ ਮਨਾਉਂਦੀਆਂ ਨੇ ਤਾਂ ਮਨਾ ਰਹੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਲਸੋ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ ਇਸ ਆਜ਼ਾਦੀ ਦਿਵਸ ਦੇ ਉੱਪਰ, ਐਂਡ ਆਲਸੋ ਹਾਊ ਕੈਨ ਵੀ ਬ੍ਰਿੰਗ ਮੋਰ ਅਵੇਅਰਨੈਸ ਰਾਈਟ ਨਾਓ? ਦੇਖੋ, ਸਾਨੂੰ ਵੱਡੇ ਪੱਧਰ ਦੇ ਉੱਤੇ ਆਪਣੇ ਖਾਲਸਾ ਪੰਥ ਨੂੰ ਇਹ ਦੱਸਣ ਦੀ ਲੋੜ ਹੈ ਵੀ ਇੱਕ ਤਾਂ ਆਜ਼ਾਦੀ ਕੀ ਹੁੰਦੀ ਹੈ ਤੇ ਗੁਲਾਮੀ ਕੀ ਹੁੰਦੀ ਹੈ। ਇਹ ਦੋ ਮਾਨਸਿਕ ਪ੍ਰਕਿਰਿਆ ਨੇ ਬੰਦੇ ਦੇ ਮਾਨਸਿਕ ਰੂਪ ਦੇ ਵਿੱਚ, ਉਸਦੇ ਦਿਮਾਗ ਵਿੱਚ, ਉਸਦੇ ਸਰੀਰ ਵਿੱਚ ਵਾਪਰਦੀਆਂ ਨੇ। ਤੇ ਕੀ ਮਤਲਬ ਸਿੱਖ ਤੇ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਭਾਰਤ ਵਿੱਚ ਆਜ਼ਾਦ ਨੇ, ਤੇ ਆਜ਼ਾਦੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਕਿਉਂਕਿ ਸਾਨੂੰ ਤਾਂ ਉਹਨਾਂ ਨੇ ਜਿਹੜੀ ਸੋ ਕਾਲਡ ਆਜ਼ਾਦੀ ਹੈ ਉਹ ਮਿਲਦਿਆਂ ਸਾਰੀ ਸਾਨੂੰ ਤਾਂ ਜਰਾਇਮ ਪੇਸ਼ਾ ਕ੍ਰਿਮੀਨਲ ਡਿਕਲੇਅਰ ਕਰਤਾ ਸੀ ਇੰਡੀਆ ਗਵਰਨਮੈਂਟ ਨੇ ਜੀ। ਤੇ ਹੁਣ ਤੱਕ ਸਾਡਾ ਇੰਨਾ ਕਤਲੇਆਮ ਕੀਤਾ, ਸਾਡਾ ਤਾਂ ਕੀਤਾ ਦੂਸਰੀਆਂ ਮੁਸਲਮਾਨਾਂ ਦਾ, ਈਸਾਈਆਂ ਦਾ, ਜਿਹੜੀਆਂ ਆਪਣੇ ਘੱਟ ਗਿਣਤੀ ਮਤਲਬ ਕਬੀਲੇ ਨੇ ਉਹਨਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਹਿੰਦੁਸਤਾਨ ਸਰਕਾਰ ਨੇ ਕਤਲੇਆਮ ਕੀਤਾ। ਸੋ ਸਾਡੀ ਤਾਂ ਕੋਈ ਮਤਲਬ ਆਜ਼ਾਦੀ ਹੈ ਨਹੀਂ, ਆਜ਼ਾਦੀ ਤਾਂ ਬਹੁ ਗਿਣਤੀ ਦੀ ਹੈ ਜੀ। ਸਾਨੂੰ ਇਹ ਗੱਲ ਵੱਡੇ ਪੱਧਰ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ, ਯੂਨੀਵਰਸਿਟੀਆਂ, ਕਾਲਜਾਂ ਦੇ ਲੈਵਲ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਦੱਸਣ ਦੀ ਲੋੜ ਹੈ ਕਿ ਜੇ ਤੁਸੀਂ ਸਮਝਦੇ ਹੋ ਕਿ ਇਹ ਆਜ਼ਾਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਭੁਲੇਖਾ ਹੈ। ਤੇ ਸਾਨੂੰ ਆਜ਼ਾਦੀ ਦਾ ਆਨੰਦ, ਗੁਲਾਮੀ ਦਾ ਆਨੰਦ ਮਾਣਨ ਦੀ ਬਜਾਏ ਸਾਨੂੰ ਅਸਲ ਆਜ਼ਾਦੀ ਵਾਸਤੇ ਅਮਨਮਈ ਸੰਘਰਸ਼ ਕਰਨ ਦੀ ਲੋੜ ਹੈ। ਜੀ ਤੇ ਵੀਰ ਜੀ, ਜਿਸ ਅਸੀਂ ਗੱਲ ਕੀਤੀ ਕਿ ਘੱਟ ਗਿਣਤੀਆਂ ਦਾ ਬਹੁਤ ਬੁਰਾ ਹਾਲ ਹੈ ਸਪੈਸ਼ਲੀ ਇੰਡੀਆ ਦੇ ਵਿੱਚ, ਪਰ ਜਿਸ ਤਰ੍ਹਾਂ ਇੰਡੀਆ ਦੇ ਕਾਫੀ ਲੋਕ ਆਜ਼ਾਦੀ ਮਨਾਉਂਦੇ ਨੇ, ਤੁਹਾਨੂੰ ਕੀ ਲੱਗਦਾ ਇਹ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ ਅਗਰ ਘੱਟ ਗਿਣਤੀਆਂ ਨੂੰ ਨਹੀਂ ਹੋਇਆ? ਤਾਂ ਇਹ ਫਾਇਦਾ ਹਿੰਦੂ ਬਹੁ ਗਿਣਤੀ ਨੂੰ ਹੋਇਆ, ਉਹਦੇ ਵਿੱਚੋਂ ਵੀ ਖਾਸ ਤੌਰ ਤੇ ਜਿਹੜੀ ਐਲੀਟ ਬ੍ਰਾਹਮਣ ਕਲਾਸ ਹੈ ਉਹਨਾਂ ਨੂੰ ਫਾਇਦਾ ਹੋਇਆ। ਜਿਹੜਾ ਆਮ ਸ਼ਹਿਰੀ ਹੈ, ਈਵਨ ਉਹਦੇ ਵਿੱਚ ਜਿਹੜੀਆਂ ਮਤਲਬ ਹਿੰਦੂ ਹੈ, ਉਹ ਵੀ ਇਸ ਗੱਲ ਦਾ ਸ਼ਿਕਾਰ ਹੋਇਆ, ਉਸ ਨੂੰ ਵੀ ਇਹਦਾ ਕੋਈ ਬਹੁਤ ਜ਼ਿਆਦਾ ਆਨੰਦ ਨਹੀਂ ਮਿਲਿਆ। ਘੱਟ ਗਿਣਤੀਆਂ ਨਾਲ ਤਾਂ ਜ਼ੁਲਮ ਹੋਇਆ ਹੀ ਹੋਇਆ, ਪਰ ਇਹਦਾ ਫਾਇਦਾ ਸਿਰਫ ਐਲੀਟ ਬ੍ਰਾਹਮਣਵਾਦ ਨੂੰ ਹੋਇਆ, ਜਿਹੜੀ ਕਿ ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਰਾਜ ਕਰ ਰਹੀ ਹੈ। ਹੁਣ ਤੁਸੀਂ ਦੇਖੋ, ਜਿਹੜਾ ਮੋਦੀ ਹੈ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਨੂੰ ਬਹੁ ਗਿਣਤੀ ਨੇ ਬਣਾ ਦਿੱਤਾ, ਪਰ ਮਤਲਬ ਮੋਦੀ ਦੇ ਰਾਹੀਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਫਿਰ ਉੜੀਸਾ ਦੇ ਵਿੱਚ ਈਸਾਈਆਂ ਦੇ ਉੱਤੇ ਕਤਲੇਆਮ ਕੀਤਾ ਗਿਆ, 1984 ਵਿੱਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ ਦਿੱਲੀ ਵਿੱਚ ਵੀ, ਤੇ ਜੂਨ 1984 ਦੇ ਵਿੱਚ ਹਰਿਮੰਦਰ ਸਾਹਿਬ ਵੀ। ਸੋ ਲਿਹਾਜ਼ਾ ਮੋਦੀ ਜੇ ਏਡਾ ਵੱਡਾ ਫਨੈਟਿਕ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਜਿਹਨੂੰ ਅਮਰੀਕਾ ਵੀਜ਼ਾ ਦੇ ਕੇ ਰਾਜ਼ੀ ਨਹੀਂ, ਇਹ ਸਾਰਾ ਬਹੁ ਗਿਣਤੀ ਦਾ ਕਮਾਲ ਹੈਗਾ। ਬਹੁ ਗਿਣਤੀ ਦੀਆਂ ਵੋਟਾਂ ਦੇ ਨਾਲ ਉਹ ਮਤਲਬ ਬਣਿਆ, ਤੇ ਉਹ ਬਹੁ ਗਿਣਤੀ ਵੋਟਾਂ ਦੇ ਆਸਰੇ ਮਤਲਬ ਉਹ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਵੀ ਆਪਣੇ ਆਪ ਨੂੰ ਆਜ਼ਾਦ ਕਹਿਣਗੇ, ਹਾਲਾਂਕਿ ਹੈਗੇ ਜ਼ਾਲਮ ਨੇ ਉਹ। ਜੀ ਤੇ ਵੀਰ ਜੀ, ਬਾਕੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਕੋਈ 15 ਅਗਸਤ ਬਾਰੇ ਜਾਂ ਫਿਰ ਇਸ ਪ੍ਰੋਟੈਸਟ ਬਾਰੇ ਕੁਝ ਹੋਰ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਫਿਰ ਅਸੀਂ ਅੱਗੇ ਤੁਰਦੇ ਹਾਂ ਬਾਕੀ ਕੁਐਸਚਨਸ ਦੇ ਉੱਪਰ। ਸਾਡੀ ਸਾਰਿਆਂ ਨੂੰ ਇਸ ਬਾਰੇ ਬੇਨਤੀ ਹੈਗੀ ਆ ਵੀ ਅਸੀਂ ਹਰ ਸਾਲ ਇਹ ਅਮਨਮਈ ਮੁਜ਼ਾਹਰਾ ਫਰੀਮੰਟ ਦੇ ਵਿੱਚ ਕਰਦੇ ਹਾਂ। ਹਿੰਦੁਸਤਾਨ ਦੇ ਆਜ਼ਾਦੀ ਦੇ ਜਿਹੜੇ ਪ੍ਰਸ਼ੰਸਕ ਨੇ, ਹਾਲਾਂਕਿ ਵਹਿਮ ਭਰਮਾਂ ਦੇ ਵਿੱਚ ਹੀ ਯਕੀਨ ਰੱਖਦੇ ਨੇ, ਪਤਾ ਉਹਨਾਂ ਨੂੰ ਵੀ ਨਹੀਂ ਹੈਗਾ ਵੀ ਮਤਲਬ ਆਜ਼ਾਦੀ ਤੇ ਗੁਲਾਮੀ ਕੀ ਹੁੰਦੀ ਹੈ। ਪਰ ਉਧਰੋਂ ਕਿਉਂਕਿ ਜਿਨ੍ਹਾਂ ਨੂੰ ਭਾਰਤੀ ਆਜ਼ਾਦੀ ਦਾ ਫਾਇਦਾ ਹੋਇਆ, ਉਹ ਅੱਗੇ ਲੱਗ ਕੇ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਆਜ਼ਾਦੀ ਦੇ ਜਸ਼ਨ ਮਨਾਉਣ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਹਰ ਸਾਲ ਅਮਨਮਈ ਉਸ ਗੱਲ ਦਾ ਵਿਰੋਧ ਕਰਦੇ ਹਾਂ।
ਸਾਡੀ ਇਲਾਕੇ ਦੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਉਹ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਣ ਤੇ ਜਿਹੜੀ ਉਹਨਾਂ ਦੀ ਝੂਠੀ ਆਜ਼ਾਦੀ ਹੈ ਉਸ ਆਜ਼ਾਦੀ ਦੇ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣ ਕਿਉਂਕਿ ਜੇ ਅਸੀਂ ਉਸ ਆਜ਼ਾਦੀ ਨੂੰ ਮੰਨ ਲੈਨੇ ਆ ਤਾਂ ਇਹਦਾ ਮਤਲਬ ਹੈ ਕਿ ਅਸੀਂ ਆਪਣੀ ਗੁਲਾਮੀ ਦੇ ਉੱਤੇ ਮੋਹਰ ਲਾ ਦੇਾਂਗੇ। ਅਸੀਂ ਆਪਣੀ ਗੁਲਾਮੀ ਦੇ ਉੱਤੇ ਮੋਹਰ ਨਹੀਂ ਲਾਉਣੀ। ਅਸੀਂ ਆਪਣੇ ਆਪ ਨੂੰ ਬਾਦਸ਼ਾਹ ਜਾਂ ਬਾਗੀ ਖਵਾ ਕੇ ਰਾਜੀ ਹਾਂ ਜਾਂ ਪੂਰਨ ਪ੍ਰਭੂ ਸੱਤਾ ਮੰਨਣ ਦੇ ਹੱਕ ਵਿੱਚ ਆ ਤੇ ਜਾਂ ਅਸੀਂ ਉਸ ਪੂਰਨ ਪ੍ਰਭੂ ਸੱਤਾ ਵਾਸਤੇ ਸੰਘਰਸ਼ ਕਰਨ ਲਈ ਤਿਆਰ ਹਾਂ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਪਿਛਲੇ ਦਿਨੀ RSS ਦੇ ਮੁਖੀ ਮੋਹਨ ਭਾਗਵਤ ਦਾ ਇੱਕ ਬਿਆਨ ਵੀ ਆਇਆ ਸੀ ਜਿਸ ਵਿੱਚ ਉਹਨੇ ਕਿਹਾ ਸੀ ਕਿ ਸਿੱਖ ਜਿਹੜੇ ਹੈਗੇ ਆ ਸਿੱਖ ਬੋਧੀ ਜੈਨੀ ਸਾਰੇ ਹਿੰਦੂਆਂ ਦੇ ਅੰਗ ਨੇ। ਤੁਸੀਂ ਇਹਨਾਂ ਦੇ ਜਵਾਬ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ RSS ਹੈ ਇਸ ਦੀ ਜਿਹੜੀ ਸੋਚ ਹੈ ਇਹ ਜਰਮਨੀ ਦੇ ਵਿੱਚ ਹਿਟਲਰ ਹੋਇਆ ਸੀ ਜਿਸ ਨੇ 60 ਲੱਖ ਯਹੂਦੀ ਕਤਲ ਕੀਤਾ ਸੀ। ਹਾਂਜੀ। ਬ੍ਰਾਹਮਣਵਾਦ ਦੀ ਪਾਲਿਸੀ ਜਿਹੜੀ ਹੈ ਉਹ ਨਾਜ਼ੀਵਾਦ ਦੇ ਨਾਲ ਹਿਟਲਰ ਦੀ ਪਾਲਿਸੀ ਦੇ ਨਾਲ ਮਿਲਦੀ ਹੈ। ਤੁਸੀਂ ਸਾਰੇ ਇਸ ਚੀਜ਼ ਦੇ ਦਰਸ਼ਕ ਵੀ ਇਸ ਚੀਜ਼ ਦੇ ਕਾਇਲ ਨੇ ਕਿ ਜਿਹੜਾ ਸਵਾਸਤਿਕ ਦਾ ਨਿਸ਼ਾਨ ਹਿੰਦੂ ਪੂਜਦਾ ਆਪਣੇ ਘਰਾਂ ਦੇ ਵਿੱਚ ਹਿੰਦੁਸਤਾਨ ਸਰਕਾਰ ਪੂਜਦੀ ਹੈ ਉਸੇ ਹੀ ਸਵਾਸਤਿਕ ਨੂੰ ਹਿਟਲਰ ਪੂਜਦਾ ਸੀ। ਨਾਜ਼ੀ ਪਾਰਟੀ ਦਾ ਚਿੰਨ੍ਹ ਉਹ ਸਵਾਸਤਿਕ ਦਾ ਨਿਸ਼ਾਨ ਹੈ ਜਿਹੜਾ ਕਿ ਪੂਰੇ ਯੂਰਪ ਅਮਰੀਕਾ ਦੇ ਵਿੱਚ ਮਨਾ ਹੈ। ਕੋਈ ਵੀ ਬੰਦਾ ਸਵਾਸਤਿਕ ਦਾ ਨਿਸ਼ਾਨ ਕਿਤੇ ਬਣਾ ਨਹੀਂ ਸਕਦਾ ਉਹਦਾ ਪ੍ਰਚਾਰ ਨਹੀਂ ਕਰ ਸਕਦਾ। ਇੰਨੀ ਨਫ਼ਰਤ ਹੈ ਉਸ ਸਵਾਸਤਿਕ ਦੇ ਨਾਲ ਪਰ ਹਿੰਦੂਆਂ ਨੂੰ ਆਪਣੇ ਘਰਾਂ ਵਿੱਚ ਪੂਜਦਾ। ਹਾਂਜੀ। ਸੋ ਮੋਹਨ ਭਾਗਵਤ ਦਾ ਜਿਹੜਾ ਬਿਆਨ ਹੈ ਉਹ ਬਹੁਤ ਖਤਰਨਾਕ ਬਿਆਨ ਹੈ। ਹਾਂਜੀ। ਉਹਦਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਪੂਰੀ ਸਿੱਖ ਕੌਮ ਹੈ ਇਹ ਹਿੰਦੂ ਹੈ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਇਹ ਇੱਕ ਨਸਲਘਾਤੀ ਬਿਆਨ ਹੈ ਕਿ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਖੂਨ ਦਾ ਇੱਕ ਕਤਰਾ ਵਹਾਏ ਬਿਨਾਂ ਹੀ ਉਸ ਨੂੰ ਉਸ ਦੀ ਨਸਲ ਉਸ ਦਾ ਧਾਰਮਿਕ ਉਸ ਦਾ ਸਾਰਾ ਕੁਝ ਖਤਮ ਕਰਕੇ ਉਸ ਨੂੰ ਹਿੰਦੂ ਡਿਕਲੇਅਰ ਕਰ ਦਿਓ ਜੀ। ਇਹ ਹਿਟਲਰ ਵਾਂਗ ਪੂਰੀ ਸਿੱਖ ਨਸਲ ਕੌਮ ਦਾ ਘਾਤ ਹੋਏਗਾ। ਹਾਂਜੀ। ਕਿ ਬਿਨਾਂ ਕੁਝ ਕੀਤਿਆਂ ਹੀ ਤੁਸੀਂ ਇੱਕ ਕੌਮ ਦਾ ਧਰਮ ਤਬਦੀਲ ਕਰ ਦਿਓ ਤੇ ਉਸ ਦੀ ਪੂਰੀ ਜਿਹੜੀ ਹਿਸਟਰੀ ਆ ਉਹ ਖਤਮ ਕਰਕੇ ਉਸ ਨੂੰ ਹਿੰਦੂ ਡਿਕਲੇਅਰ ਕਰ ਦਿਓ ਜੀ। ਇਹ ਸਭ ਤੋਂ ਖਤਰਨਾਕ ਬਿਆਨ ਹੈ ਔਰ ਸਿੱਖ ਕੌਮ ਨੂੰ ਇਸ ਗੱਲ ਦਾ ਸਖਤੀ ਦੇ ਨਾਲ ਪੂਰੇ ਲੋਕਤੰਤਰ ਤਰੀਕੇ ਦੇ ਨਾਲ ਇਸ ਦਾ ਵਿਰੋਧ ਕਰਨਾ ਚਾਹੀਦਾ। ਜੇ ਅੱਜ ਸਿੱਖ ਕੌਮ ਨੇ ਇਸ ਦਾ ਬਹੁਤ ਵੱਡੇ ਲੈਵਲ ਦੇ ਉੱਤੇ ਵਿਰੋਧ ਨਾ ਕੀਤਾ ਤਾਂ ਸਾਡਾ ਇੱਕ ਕਿਸਮ ਦਾ ਮਾਨਸਿਕ ਤੌਰ ਦੇ ਉੱਤੇ ਨਸਲ ਘਾਤ ਹੋ ਜਾਏਗਾ। ਬਿਲਕੁਲ ਟੋਟਲੀ ਖਤਮ ਹੋ ਜਾਏਗਾ ਸਾਡਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 3 ਤੋਂ 4 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਰੀਸੈਂਟਲੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਜਾਂ ਫਿਰ SGPC ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਾਫੀ ਵਿਵਾਦ ਚੱਲ ਰਹੇ ਨੇ ਟਕਰਾਅ ਚੱਲ ਰਹੇ ਨੇ ਪਰ ਸੁਪਰੀਮ ਕੋਰਟ ਦਾ ਰੀਸੈਂਟਲੀ ਜਿਹੜਾ ਫੈਸਲਾ ਆਇਆ ਉਸਨੇ ਫੌਰੀ ਤੌਰ ਤੇ ਟਕਰਾਅ ਨੂੰ ਰੁਕਵਾ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ ਇਹ ਡਰਾਮਾ ਹੈਗਾ ਸਾਰਾ ਹਿੰਦੁਸਤਾਨ ਦੀ ਇੰਟੈਲੀਜੈਂਸ ਦਾ ਜੀ। ਗੱਲ ਇਹ ਨਹੀਂ ਹੈਗੀ ਵੀ ਉੱਥੇ ਸ਼੍ਰੋਮਣੀ ਕਮੇਟੀ ਬਣ ਰਹੀ ਹੈ ਵੱਖਰੀ ਬਣ ਰਹੀ ਹੈ ਪੰਜਾਬ ਦੇ ਵਿੱਚ ਵੱਖਰੀ ਹੈ। ਇਹ ਸਿਰਫ ਗੁਲਾਮੀ ਨਾਲ ਜੋੜ ਕੇ ਅਸੀਂ ਦੇਖਦੇ ਹਾਂ ਇਸ ਚੀਜ਼ ਨੂੰ ਜੀ ਕਿ ਬਾਦਲ ਕੋਲੋਂ ਕੁਝ ਕਰਵਾਇਆ ਜਾ ਰਿਹਾ ਹੈ ਜਿਹੜੇ ਹਰਿਆਣੇ ਦੇ ਸਿੱਖ ਨੇ ਉਹਨਾਂ ਕੋਲੋਂ ਕੁਝ ਕਰਵਾਇਆ ਜਾ ਰਿਹਾ ਤਾਂ ਕਿ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਏਕਤਾ ਜਿਹੜੀ ਹੈ ਉਹ ਹੋ ਨਾ ਜਾਵੇ ਤੇ ਇਹ ਆਪਣੇ ਅਸਲੀ ਮੁੱਦਿਆਂ ਵੱਲ ਨਾ ਆਉਣ। ਸਿੱਖ ਕੌਮ ਆਪਣੀ ਆਜ਼ਾਦੀ ਬਾਰੇ ਨਾ ਸੋਚ ਸਕੇ ਇਸ ਕਰਕੇ ਉਹਨਾਂ ਨੂੰ ਛੋਟੇ ਮਸਲਿਆਂ ਦੇ ਵਿੱਚ ਉਲਝਾਇਆ ਜਾ ਰਿਹਾ। ਜਿਹੜੀ ਭਾਰਤ ਦੀ ਸੁਪਰੀਮ ਕੋਰਟ ਹੈ ਅਸੀਂ ਉਸ ਨੂੰ ਮਤਲਬ ਹੈ ਵੀ ਸਿਰਫ ਬ੍ਰਾਹਮਣ ਦਾ ਹੱਥ ਠੋਕਾ ਹੀ ਮੰਨਦੇ ਹਾਂ ਉਸਨੂੰ ਕਿਉਂਕਿ ਸਿੱਖ ਕੌਮ ਨੂੰ ਹਾਲੇ ਤੱਕ ਉਹਨੇ ਕਦੇ ਕੋਈ ਇਨਸਾਫ ਨਹੀਂ ਦਿੱਤਾ। ਸੋ ਸਾਨੂੰ ਜਿਹੜੀ ਬੀਜ ਰੂਪ ਦੇ ਵਿੱਚ ਜਿਹੜੀ ਬੇਇਨਸਾਫੀ ਹੈ ਉਸ ਨੂੰ ਮਹਿਸੂਸ ਕਰਨਾ ਚਾਹੀਦਾ ਔਰ ਇਹਨਾਂ ਨਿੱਕੇ ਮਸਲਿਆਂ ਤੋਂ ਉੱਪਰ ਉੱਠਣਾ ਚਾਹੀਦਾ। ਸਿਰਫ ਸਾਡੀ ਸ਼ਕਤੀ ਨੂੰ ਵੰਡਣ ਦੇ ਕਾਰਨ ਬਣ ਰਹੇ ਨੇ। ਇਹ ਕੋਈ ਮੁੱਦੇ ਨਹੀਂ ਹੈਗੇ ਜੀ। ਤੇ ਵੀਰ ਜੀ ਵਨ ਲਾਸਟ ਕੁਐਸਚਨ ਕਿਉਂਕਿ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਸਾਧ ਵਿਰੋਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਹੈ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਜਿਹੜਾ ਡੇਰਾ ਸੱਚਾ ਸੌਦਾ ਜਾਂ ਜਿੰਨੇ ਵੀ ਡੇਰੇ ਨੇ ਹਿੰਦੁਸਤਾਨ ਦੇ ਵਿੱਚ ਇਹ ਸਾਰੇ ਹਿੰਦੁਸਤਾਨ ਦੀ ਇੰਟੈਲੀਜੈਂਸ ਭਾਰਤ ਸਰਕਾਰ ਦੁਆਰਾ ਬਣਾਏ ਹੋਏ ਨੇ। ਇਹਨਾਂ ਦੇ ਪਿੱਛੇ RSS ਦਾ ਵੀ ਹੱਥ ਹੈ ਜੀ। ਤੇ ਜਿਹੜਾ ਉਹਦੇ ਵਿਰੁੱਧ ਕੇਸ ਰੱਦ ਕੀਤਾ ਗਿਆ ਮੈਂ ਤਾਂ ਪਹਿਲਾਂ ਕਿਹਾ ਵੀ ਸਾਨੂੰ ਹਿੰਦੁਸਤਾਨ ਦੇ ਕਾਨੂੰਨ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਆਸ ਉਮੀਦ ਹੈ ਹੀ ਨਹੀਂ ਇਨਸਾਫ ਦੀ। ਇਹ ਸਾਰੀ ਬੇਇਨਸਾਫੀ ਦੇ ਤੌਰ ਦੇ ਉੱਤੇ ਸਾਨੂੰ ਸਿਰਫ ਉਲਝਾਉਣ ਦੇ ਲਈ ਇਹ ਮਸਲੇ ਬਣਾਏ ਹੋਏ ਨੇ। ਸਾਨੂੰ ਧਾਰਮਿਕ ਤੌਰ ਤੇ ਨੁਕਸਾਨ ਪਹੁੰਚਾਉਣ ਲਈ ਇਹ ਡੇਰੇ ਬਣਾਏ ਹੋਏ ਨੇ ਤੇ ਇਹ ਜਿਹੜਾ ਡੇਰਾ ਸੱਚਾ ਸੌਦਾ ਦਾ ਮੁਖੀ ਹੈ ਇਹ ਭਾਰਤੀ ਏਜੰਸੀਆਂ ਦਾ ਕਰਿੰਦਾ ਇਹਦਾ ਹੋਰ ਕੋਈ ਕੰਮ ਨਹੀਂ। ਸਿਰਫ ਸਿੱਖਾਂ ਦੇ ਵਿਸ਼ਵਾਸ ਨੂੰ ਉਹਨਾਂ ਦੇ ਯਕੀਨ ਨੂੰ ਢਾਹ ਲਾਉਣ ਲਈ ਤੇ ਨਵੀਂ ਪੀੜ੍ਹੀ ਨੂੰ ਸਿੱਖੀ ਤੋਂ ਦੂਰ ਕਰਨ ਲਈ ਬਣਾਇਆ ਗਿਆ ਤਾਂ ਕਿ ਉਹ ਇਹ ਮਹਿਸੂਸ ਕਰਨ ਵੀ ਸਾਨੂੰ ਇਦਾਂ ਦੇ ਝਮੇਲਿਆਂ 'ਚ ਪੈਣਾ ਨਹੀਂ ਚਾਹੀਦਾ। ਧਰਮ ਸਾਰੇ ਇੱਕੋ ਜਿਹੇ ਹੁੰਦੇ ਨੇ। ਸੋ ਇਹ ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ। ਸਿੱਖ ਕੌਮ ਨੂੰ ਵੀ ਇਸ ਨੂੰ ਇਸ ਢੰਗ ਦੇ ਨਾਲ ਲੈਣਾ ਚਾਹੀਦਾ ਕਿ ਇਹ ਸਿਰਫ ਸਾਡੀ ਸ਼ਕਤੀ ਨੂੰ ਵੰਡਣ ਵਾਸਤੇ ਇਹ ਜੋ ਡੇਰਾਵਾਦ ਹੈ ਇਹਦੇ ਪਿੱਛੇ ਹਿੰਦੁਸਤਾਨੀ ਇੰਟੈਲੀਜੈਂਸੀਆਂ ਦਾ ਪੂਰਾ ਹੱਥ ਹੈਗਾ ਤੇ ਉਹਨੂੰ ਰਿਹਾ ਕਰਨ ਦੇ ਵਿੱਚ ਵੀ ਇੰਟੈਲੀਜੈਂਸੀ ਦਾ ਹੱਥ ਹੈਗਾ। ਹਾਲਾਂਕਿ ਉਹਦਾ
ਪੂਰਾ ਦੋਸ਼ੀ ਹੈ, ਰੇਪਿਸਟ ਹੈਗਾ ਉਹ ਬੰਦਾ, ਹਾਂਜੀ ਗੁਨਾਹਗਾਰ ਹੈ ਪੂਰਾ, ਕਤਲੇਆਮ ਕਰਦਾ ਲੋਕਾਂ ਦੇ, ਪਰ ਫਿਰ ਵੀ ਉਹਨੂੰ ਮਤਲਬ ਛੱਡ ਦਿੱਤਾ ਗਿਆ। ਸੋ ਇਹ ਆਜ਼ਾਦੀ ਵਾਲੇ ਦਿਨਾਂ ਦੇ ਨੇੜੇ ਤੇੜੇ ਇਦਾਂ ਦੀਆਂ ਬੇਇਨਸਾਫੀਆਂ ਦਾ ਸਾਨੂੰ ਵੈਸੇ ਹੀ ਇੰਤਜ਼ਾਰ ਰਹਿੰਦਾ। ਹਾਂਜੀ ਜੀ ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕੇ ਆਪਣੇ ਵਿਚਾਰ ਸਾਡੇ ਵੱਖ-ਵੱਖ ਸਵਾਲਾਂ ਦੇ ਉੱਪਰ ਰੂਬਰੂ ਕੀਤੇ, ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਕਤ ਹੋ ਗਿਆ ਤੁਹਾਡੇ ਕੋਲ ਹੁਣ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।